ਜੀ 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 ਜੀ, ਤੁਹਾਡੀ ਆਵਾਜ਼ ਆਉਣੀ ਬੰਦ ਹੋ ਗਈ ਸੀ। ਜੀ ਹਾਂਜੀ, ਆਪਣੀ ਜੀ ਗੱਲ ਜੀ ਹਾਂਜੀ ਜੀ ਤਾਂ ਕੰਟੀਨਿਊ ਕਰਿਓ। ਕਦੋਂ ਤੱਕ ਇਸੇ ਤਰ੍ਹਾਂ ਦਾ ਸਿਲਸਿਲਾ ਚੱਲਦਾ ਰਹੇਗਾ, ਹੈ ਨਾ? ਇਹਦੇ ਬਾਰੇ ਵੀ ਵਿਚਾਰ ਕਰਨ ਦੀ ਲੋੜ ਆ। ਕਦੋਂ ਤੱਕ ਜਿਹੜੇ ਜਵਾਨ ਨੇ ਸਾਡੇ, ਉਹਨਾਂ ਦਾ ਖੂਨ ਆ ਉੱਥੇ ਰਤ ਡੁੱਲਦਾ ਰਹੇਗਾ? ਕਦੋਂ ਤੱਕ ਮਾਵਾਂ ਦੇ ਪੁੱਤ ਉਹਨਾਂ ਤੋਂ ਵਿਛੜਦੇ ਰਹਿਣਗੇ? ਇਹਨਾਂ ਚੀਜ਼ਾਂ ਬਾਰੇ ਵੀ ਕੰਸਨਟਰੇਟ ਕਰਨ ਦੀ ਲੋੜ ਆ, ਦੇਖਣ ਦੀ ਲੋੜ ਆ ਕਿ ਆਖਰਕਾਰ ਇਹ ਮਾਹੌਲ ਕਦੋਂ ਆ ਕੇ ਨਾਰਮਲ ਹੋਏਗਾ। ਕਿਉਂਕਿ ਜਿਸ ਪਰਿਵਾਰ ਦਾ ਜਾਂ ਜਿਸ ਦਾ ਕੋਈ ਪਰਿਵਾਰਕ ਮੈਂਬਰ ਉੱਥੇ ਡਿਊਟੀ ਤੇ ਆ, ਉਹਨਾਂ ਜੀ। ਸਾਰਿਆਂ ਦੀ ਜਾਨ ਤਾਂ ਇਸ ਵੇਲੇ ਮੁੱਠੀ 'ਚ ਆਈ ਹੋਈ ਆ ਕਿ ਹੋ ਹੂੰ। ਸਕਦਾ ਕਿ ਕੱਲ ਨੂੰ ਦੁਬਾਰਾ ਤੋਂ ਇਸੇ ਤਰ੍ਹਾਂ ਦੇ ਨਾਲ ਜਿਹੜਾ ਸਾਡੇ ਕਿਸੇ ਹੋਰ ਬੰਦੇ ਦਾ ਨੁਕਸਾਨ ਹੋ ਜੇ, ਜਿਸ ਤਰ੍ਹਾਂ ਦੇ ਨਾਲ ਸਾਡੇ 20 ਜਵਾਨ ਮਰੇ ਆ। ਤਾਂ ਇਸ ਤਰ੍ਹਾਂ ਦੇ ਨਾਲ ਉਹ ਲੋਕ ਵੀ ਡਰੇ ਹੋਏ ਨੇ। ਨਾਲ ਦੀ ਨਾਲ ਕਈ ਜਿਸ ਤਰ੍ਹਾਂ ਦੇ ਨਾਲ ਮੀਡੀਆ ਦੇ ਵਿੱਚ ਅਸੀਂ ਖਬਰਾਂ ਦੇਖਦੇ ਹਾਂ, ਉਹਦੇ ਨਾਲ ਕਿਤੇ ਨਾ ਕਿਤੇ ਆਮ ਲੋਕਾਂ ਦੇ ਉੱਤੇ ਵੀ ਇਹਦਾ ਅਸਰ ਜ਼ਰੂਰ ਪੈਂਦਾ ਜੀ। ਜੀ। ਜਸਪਾਲ ਜੀ, ਆંકੜਿਆਂ ਨੂੰ ਲੈ ਕੇ ਬੜਾ ਰੌਲਾ ਰੱਪਾ ਆ। ਕੀ ਕੋਈ ਕਿਸੇ ਪਾਸੋਂ ਅਧਿਕਾਰਤ ਐਕਚੁਅਲ ਦੇ ਵਿੱਚ ਆંકੜੇ ਆ ਰਹੇ ਨੇ ਜਾਂ ਸਾਰਿਆਂ ਦੇ ਆਪੋ ਆਪਣੇ ਅਨੁਮਾਨ ਨੇ? ਦੇਖੋ, ਇਸ ਮਸਲੇ ਦੇ ਵਿੱਚ ਅੰਕੜਿਆਂ ਨੂੰ ਲੈ ਕੇ ਨਾ, ਦੇਖੋ ਗੱਲ ਇਹ ਹੈ ਕਿ ਕੋਈ ਗੱਲ ਜ਼ਿਆਦਾ ਸਾਫ਼ ਨਹੀਂ ਹੁੰਦੀ ਪਈ ਹੈ। ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਰਕਾਰ ਨੇ ਇਸ ਮਸਲੇ ਦੇ ਉੱਤੇ ਆ ਕੇ 36 ਘੰਟਿਆਂ ਬਾਅਦ ਆ ਕੇ ਮੂੰਹ ਖੋਲਿਆ। ਮੂੰਹ ਵੀ ਕੀ ਖੋਲਿਆ ਛਿੰਦਾ ਜੀ, ਜਿਸ ਤਰ੍ਹਾਂ ਦੇ ਨਾਲ, ਮਾਫ ਕਰਨਾ, ਜਿਸ ਤਰ੍ਹਾਂ ਦੇ ਨਾਲ ਪਰਾਜ ਕਰਨਵੀਰ ਜੀ ਪਹਿਲਾਂ ਦੇਖਦੇ ਆ ਕਿ ਜਿਹੜਾ ਸਰਕਾਰ ਦਾ ਕੋਲੇ ਜਾਂ ਉਹੀ ਇੱਕੋ ਤਰ੍ਹਾਂ ਦੇ ਬਿਆਨ ਆਉਂਦੇ ਆ ਕਿ ਜਿਹੜਾ ਦੁੱਖ ਪ੍ਰਗਟ ਕੀਤਾ, ਅਸੀਂ ਦੇਖਦੇ ਹਾਂ ਕਿ ਟਵੀਟ ਕਰ ਦਿੱਤੇ ਜਾਂਦੇ ਨੇ। ਉਸੇ ਤਰ੍ਹਾਂ ਦੇ ਨਾਲ ਹੁਣ ਪ੍ਰਧਾਨ ਮੰਤਰੀ ਬੋਲੇ ਨੇ, ਰਾਸ਼ਟਰਪਤੀ ਬੋਲੇ ਨੇ, ਹੋਰ ਵੀ ਕਈ ਸਟੇਟਾਂ ਦੇ ਮੁੱਖ ਮੰਤਰੀ ਬੋਲੇ ਜਾਂ ਹੋਰ ਵੀ ਲੋਕ ਬੋਲੇ ਨੇ, ਸਿਆਸਤਦਾਨ, ਤਾਂ ਸਾਰਿਆਂ ਦੀ ਇਸੇ ਤਰ੍ਹਾਂ ਦੀ ਸਟੇਟਮੈਂਟ ਦੇਖਣ ਨੂੰ ਮਿਲੀ ਆ ਕਿ ਜਿਹੜਾ ਬੜਾ ਮਾੜਾ ਹੋਇਆ। ਪਰ ਕੁੱਲ ਮਿਲਾ ਕੇ ਦੇਖਿਆ ਜਾਏ, ਇਸ ਦੇ ਉੱਤੇ ਜਿਹੜਾ ਕੋਈ ਅੰਕੜਿਆਂ ਨੂੰ ਲੈ ਕੇ ਕੋਈ ਸਾਫ਼ ਨਹੀਂ ਕੀਤਾ ਗਿਆ। ਬੇਸ਼ੱਕ ਵਿਰੋਧੀ ਧਿਰ ਵੱਲੋਂ ਆ, ਬੇਸ਼ੱਕ ਰਾਹੁਲ ਗਾਂਧੀ ਹੈ ਜਾਂ ਹੋਰ ਨੇ, ਤਾਂ ਉਹਨਾਂ ਵੱਲੋਂ ਸਵਾਲ ਵੀ ਖੜੇ ਕੀਤੇ ਗਏ ਸਰਕਾਰ ਨੂੰ ਕਿ ਸਰਕਾਰ ਇਹ ਚੀਜ਼ਾਂ ਨੂੰ ਸਾਫ਼ ਕਰੇ ਕਿ ਆਖਿਰਕਾਰ ਹੋਇਆ ਕੀ ਸੀ। ਕਿਉਂਕਿ ਪਹਿਲੀ ਗੱਲ ਤਾਂ ਇਹ ਹਾਲੇ ਤੱਕ ਸਰਕਾਰ ਇਹੋ ਨਹੀਂ ਸਾਫ਼ ਕਰਦੀ ਪਈ ਕਿ ਕੀ ਸਾਡੇ ਵਾਲੇ ਜਵਾਨ ਉਧਰ ਚਲੇ ਗਏ ਜਾਂ ਉੱਥੇ ਕਨਫਿਊਜ਼ਨ ਹੋ ਗਿਆ, ਇਹਨਾਂ ਨੂੰ ਪਤਾ ਨਹੀਂ ਲੱਗਿਆ, ਗਲਤੀ ਨਾਲ ਚਲੇ ਗਏ, ਜਾਂ ਕੀ ਉਹਨਾਂ ਨੇ ਆ ਕੇ ਸਾਡੇ ਏਰੀਏ 'ਚ ਆ ਕੇ ਸਾਡੇ ਬੰਦਿਆਂ ਨੂੰ ਮਾਰਿਆ। ਇਹਨਾਂ ਚੀਜ਼ਾਂ ਨੂੰ ਵੀ ਹਾਲੇ ਤੱਕ ਸਰਕਾਰ ਤਰਫੋਂ ਕੋਈ ਸਾਫ਼ ਨਹੀਂ ਕੀਤਾ ਗਿਆ। ਦੂਸਰੀ ਗੱਲ ਅੰਕੜਨ ਦੀ ਰਹੀ, ਤਾਂ ਅੰਕੜਾਂ ਵਿੱਚ ਹਾਲੇ ਤੱਕ ਜਿਹੜਾ ਆਇਆ ਤਾਂ ਉਹ 20 ਜਵਾਨਾਂ ਦੀ ਅਪਡੇਟ ਆਉਂਦੀ ਪਈ ਸੀ। ਉਹਦੇ ਵਿੱਚ ਵੀ ਅਲੱਗ-ਅਲੱਗ ਰਾਜਾਂ ਦੇ ਨੇ, ਜਿਹਦੇ ਵਿੱਚ ਸਾਡੇ ਪੰਜਾਬ ਦੇ ਵੀ 4 ਜਵਾਨ ਆਉਂਦੇ ਨੇ ਜਿਹੜੇ ਸ਼ਹੀਦ ਹੋ ਗਏ ਨੇ। ਤਾਂ ਇਸ ਤਰ੍ਹਾਂ ਦੇ ਨਾਲ ਅੰਕੜਾਂ ਦੇ ਵਿੱਚ ਤਾਂ ਖੈਰ ਹਾਲੇ ਤੱਕ ਕੋਈ ਹੇਰ-ਫੇਰ ਦੇਖਣ ਨੂੰ ਨਹੀਂ ਮਿਲਿਆ। ਹੋ ਸਕਦਾ ਕਿ ਇਹ ਅੰਕੜੇ ਵੀ ਜਿਹੜਾ ਉਹ ਵੱਧ ਜਾਣ, ਜਾਂ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਜਿਹੜੇ ਉੱਥੇ ਟੋਟਲ 3 ਜਵਾਨ ਸ਼ਹੀਦ ਹੋਏ ਸੀ, 2 ਜਵਾਨ ਸੀਗੇ, ਇੱਕ ਆਫੀਸਰ ਰੈਂਕ ਦਾ ਅਧਿਕਾਰੀ ਹੋਇਆ ਸੀ। ਉਸ ਤੋਂ ਬਾਅਦ ਆ ਕੇ ਰਾਤੀ ਜਿੱਦਾਂ ਅਪਡੇਟ ਆਈ 10 10:30 ਵਜੇ ਤੱਕ, ਇਹ ਅੰਕੜਾ ਹੋਰ ਵੱਧ ਗਿਆ। ਹੋ ਸਕਦਾ ਇਹ ਅੰਕੜਾ ਹੋਰ ਅੱਗੇ ਵੱਧ ਜਾਏ, ਪਰ ਲੱਗਦਾ ਨਹੀਂ। ਜਿਸ ਤਰ੍ਹਾਂ ਦੇ ਨਾਲ ਹੁਣ ਮੂਵਮੈਂਟ ਫੌਜ ਨੇ ਸਾਡੀ ਨੇ ਵਧਾ ਦਿੱਤੀ ਹੈ ਬਾਰਡਰ ਦੇ ਉੱਤੇ, ਤਾਂ ਕਿਤੇ ਨਾ ਕਿਤੇ ਮਾਹੌਲ ਹੋ ਸਕਦਾ ਥੋੜਾ ਬਹੁਤ ਗਰਮ ਵੀ ਹੋ ਜੇ। ਪਰ ਫਿਲਹਾਲ ਜ਼ਰੂਰਤ ਇਹ ਆ ਕਿ ਦੋਨੋਂ ਦੇਸ਼ ਇੱਥੇ ਆ ਕੇ ਜੇ ਇਸ ਮਸਲੇ ਨੂੰ ਇੱਕ ਵਾਰ ਨਿਬੇੜ ਲੈਣ ਤਾਂ ਬਿਹਤਰ ਹੋਏਗਾ ਜੀ। ਜੀ। ਆਈ ਥਿੰਕ ਇਸ ਨੂੰ ਲੈ ਕੇ ਜਸਪਾਲ ਜੀ ਪੂਰੇ ਉੱਥੇ ਭਾਰਤ ਵਿੱਚ ਗੈਟ ਆਊਟ ਚਾਈਨਾ, ਇਹ ਵੋ ਇੱਦਾਂ ਦੀ ਵੀ ਲਹਿਰ ਜੀ ਚੱਲ ਰਹੀ ਆ ਹੁਣ। ਹਾਂ, ਬਿਲਕੁਲ ਬਿਲਕੁਲ ਜੀ। ਜਿੱਦਾਂ ਕਿ ਕਹੀਏ ਕਿ ਜਿਹੜਾ ਇਹਨਾਂ ਦਾ ਹਾਈ ਕਮਿਸ਼ਨ ਆ, ਉਹਦੇ ਅੱਗੇ ਦਿੱਲੀ ਦੇ ਵਿੱਚ ਜਿਹੜਾ ਦੂਤਾਵਾਸ ਦੇ ਬਾਹਰ, ਉੱਥੇ ਵੀ ਅੱਜ ਰੋਸ ਪ੍ਰਦਰਸ਼ਨ ਹੋਇਆ। ਉਹਨੂੰ ਲੈ ਕੇ ਵੀ ਦਿੱਲੀ ਦੇ ਵਿੱਚ ਰੋਸ ਪ੍ਰਦਰਸ਼ਨ ਆ ਜਿਹੜਾ ਉਹ ਲੋਕਾਂ ਨੇ ਕੀਤਾ, ਜਿਹੜਾ ਚਾਈਨੀ ਦੂਤਾਵਾਸ ਆ। ਤਾਂ ਹੋਰ ਜਗ੍ਹਾ ਦੇ ਉੱਤੇ ਵੀ ਆ। ਇੱਕ ਦੇਖਦੇ ਪਏ ਸੀ ਮੈਂ ਥੋੜ੍ਹੀ ਦੇਰ ਪਹਿਲਾਂ, ਇੱਕ ਟੀਵੀ ਚੈਨਲ ਆ, ਉਹਨਾਂ ਨੇ ਅਨਾਊਂਸਮੈਂਟ ਕੀਤੀ ਹੈ ਹਿੰਦੀ ਕਿ ਅਸੀਂ ਚੀਨ ਦਾ ਕੋਈ ਵੀ ਜਿਹੜਾ ਵਿਗਿਆਪਨ ਆ, ਉਹ ਆਪਣੇ ਐਡਵਰਟਾਈਜ਼ਮੈਂਟ ਆ, ਉਹ ਆਪਣੇ ਚੈਨਲ ਦੇ ਉੱਪਰ ਨਹੀਂ ਚਲਾਵਾਂਗੇ। ਹੋਰ ਵੀ ਕਈ ਲੋਕ ਆ ਜਿਹੜੇ ਇਸ ਤਰ੍ਹਾਂ ਦੇ ਨਾਲ ਕਰਦੇ ਪਏ ਆ। ਕਈ ਲੋਕ ਆਖਦੇ ਪਏ ਆ ਕਿ ਅਸੀਂ ਜਿਹੜੀਆਂ ਚਾਈਨੀਜ਼ ਚੀਜ਼ਾਂ ਨੇ ਉਹਨਾਂ ਦਾ ਬਾਈਕਾਟ ਕਰਾਂਗੇ ਜਾਂ ਉਹਨਾਂ ਨੂੰ ਨਹੀਂ ਅਪਣਾਵਾਂਗੇ, ਜਿਸ ਤਰ੍ਹਾਂ ਦੇ ਨਾਲ ਚੀਨ ਨੇ ਹਰਕਤ ਕੀਤੀ ਆ। ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਦੇਖਣ ਨੂੰ ਮਿਲਦੀਆਂ ਪਈਆਂ। ਪਰ ਸ਼ਾਇਦ ਇਹਨਾਂ ਦਾ ਅਸਰ ਕੋਈ ਬਹੁਤੀ ਦੇਰ ਰਹਿਣਾ ਨਹੀਂ, ਕਿਉਂਕਿ ਥੋੜ੍ਹੇ ਟਾਈਮ ਬਾਅਦ ਸਾਡੇ ਲੋਕ ਆ ਜਿਹੜੇ ਉਹ ਭੁੱਲ ਜਾਂਦੇ ਆ। ਦੁਬਾਰਾ ਤੋਂ ਫਿਰ ਉਹ ਆਪਣੇ ਨਿੱਜੀ ਫਾਇਦੇ ਲਈ ਜਾਂ ਕਹਿ ਦਈਏ ਕਿ ਆਪਣੇ ਕੰਫਰਟ ਜ਼ੋਨ ਦੇ ਲਈ ਦੁਬਾਰਾ ਤੋਂ ਫਿਰ ਉਹ ਉਹਨਾਂ ਚੀਜ਼ਾਂ ਦੇ ਵਿੱਚ ਫਿਰ ਦੁਬਾਰਾ ਉਸੇ ਤਰ੍ਹਾਂ ਦੇ ਨਾਲ ਲੱਗੀ ਹੋ ਜਾਂਦੇ ਨੇ ਜੀ। ਜੀ ਜੀ ਜੀ। ਅਗਲੀ ਜਿਹੜੀ ਜਸਪਾਲ ਜੀ ਆਪਾਂ ਗੱਲ ਕਰਦੇ ਜਾਈਏ, ਕਹਿੰਦੇ ਲੋਕਡਾਊਨ ਦੇ ਦੌਰਾਨ ਦੇਸ਼ ਦੇ ਵਿੱਚ 55 ਪੱਤਰਕਾਰਾਂ ਨੂੰ ਮਿਲੀਆਂ ਧਮਕੀਆਂ ਤੇ ਹੋਏ ਗ੍ਰਿਫਤਾਰ। ਦੇਖੋ, ਇਹ ਗੱਲ ਕਿ ਜੇ ਗੱਲ ਕਰ ਲਈਏ ਰਾਜ ਕਰਨਵੀਰ ਜੀ, ਤਾਂ ਪੱਤਰਕਾਰਾਂ ਨੂੰ ਨਾ ਬਹੁਤੇ ਜਿਹੜੇ ਤਾਂ ਹੁੰਦੇ ਸਰਕਾਰ ਪੱਖੀ, ਉਹਨਾਂ ਨੂੰ ਤਾਂ ਕੋਈ ਜਾਂ ਸਰਕਾਰ ਦੀ ਚਾਪਲੂਸੀ ਕਰਦੇ ਆ, ਹੋ ਸਕਦਾ ਉਹਨਾਂ ਨੂੰ ਕੋਈ ਅਵਾਰਡ ਅਵੂਰਡ ਮਿਲ ਜਾਂਦੇ ਆ। ਜਿਹੜੇ ਲੋਕ ਹਿੱਤਾਂ ਦੀ ਗੱਲ ਕਰਦੇ ਨੇ, ਆਮ ਆਵਾਮ ਦੀ ਆਵਾਜ਼ ਬੁਲੰਦ ਕਰਦੇ ਆ, ਉਹਨਾਂ ਨੂੰ ਤਾਂ ਫਿਰ ਜਾਂ ਤਾਂ ਇਹ ਆ ਗੱਲ ਕਿ ਸਰਕਾਰ ਦੇ ਚਮਚੇ ਜਾਂ ਕਹਿ ਲਓ ਕਿ ਸੱਤਾਧਾਰੀਆਂ ਵੱਲੋਂ ਉਹਨਾਂ ਨੂੰ ਲਾਹਨਤਾਂ ਪੈਂਦੀਆਂ ਨੇ, ਜਾਂ ਫਿਰ ਟਰੋਲਿੰਗ ਹੁੰਦੀ ਹੈ। ਅੱਜ ਕੱਲ੍ਹ ਤਾਂ ਦੇਖੋ, ਤੁਹਾਨੂੰ ਪਤਾ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ,
ਸੋਸ਼ਲ ਮੀਡੀਆ ਤੇ ਟ੍ਰੋਲਿੰਗ ਹੀ ਇਸ ਤਰ੍ਹਾਂ ਦੇ ਨਾਲ ਕੀਤੀ ਜਾਂਦੀ ਹੈ ਕਿ ਬੰਦੇ ਨੂੰ ਚੁੱਪ ਕਰਾਉਣ ਦੇ ਲਈ ਦਬਾ ਦਿੱਤਾ ਜਾਂਦਾ। ਹੁਣ ਇਹ ਆ ਕਿ ਇਸ ਮਸਲੇ ਦੇ ਉੱਤੇ ਰਾਈਟਸ ਐਂਡ ਰਿਸਕ ਐਨਾਲਿਸਿਸ ਗਰੁੱਪ ਹੈ ਇੱਕ, ਉਹਨਾਂ ਨੇ ਇੱਕ ਪ੍ਰੈਸ ਨੋਟ ਅੱਜ ਜਾਰੀ ਕੀਤਾ, ਇੱਕ ਰਿਪੋਰਟ। ਤਾਂ ਉਹਦੇ ਤਹਿਤ ਉਹਨਾਂ ਨੇ ਆਖਿਆ, ਕਹਿੰਦੇ ਕਿ ਲਾਕਡਾਊਨ ਦੇ ਦੌਰਾਨ ਜਿਹੜੇ 55 ਪੱਤਰਕਾਰ ਬੰਦੇ ਕੁੱਲ, ਜਿਨ੍ਹਾਂ ਦੇ ਵਿੱਚ ਕਈਆਂ ਨੇ ਗ੍ਰਿਫਤਾਰੀ ਹੋਈ ਹੈ, ਕਈਆਂ ਤੇ FIR ਹੋਈ ਹੈ, ਕਈਆਂ ਨੂੰ ਸੰਮਨ ਜਾਰੀ ਹੋਏ ਨੇ, ਕਈਆਂ ਨੂੰ ਸ਼ੋਕਾਜ਼ ਨੋਟਿਸ ਜਾਰੀ ਹੋਏ ਨੇ, ਜਾਂ ਕਿਸੇ ਨੂੰ ਫਿਜ਼ੀਕਲੀ ਟੌਰਚਰ ਕੀਤਾ ਗਿਆ, ਜਾਂ ਕਿਸੇ ਦਾ ਫਾਈਨੈਂਸ਼ੀਅਲੀ ਲਾਸ ਕੀਤਾ ਗਿਆ, ਜਾਂ ਕਿਸੇ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਦੇ ਮਾਮਲੇ ਆ ਉਹ ਆਏ ਨੇ। ਤਾਂ ਇਹਨਾਂ ਦੇ ਵਿੱਚ ਜਿਹੜੇ ਕਈ ਇਸ ਤਰ੍ਹਾਂ ਦੇ ਮਸਲੇ ਵੀ ਆਏ ਨੇ ਜਿਹੜੇ ਬੜੇ ਗੰਭੀਰ ਨੇ। ਪਹਿਲਾਂ ਥੋੜ੍ਹੀ ਜਿਹੀ ਗੱਲ ਕਰ ਰਹੇ ਨੇ ਕਿ ਕਿੱਥੋਂ ਕਿੱਥੋਂ ਨੇ ਪੱਤਰਕਾਰ ਆ ਜਿਨ੍ਹਾਂ ਨੂੰ ਧਮਕੀਆਂ ਮਿਲੀਆਂ। ਤਾਂ ਸਭ ਤੋਂ ਜ਼ਿਆਦਾ ਨੇ ਉਹ UP ਦੇ ਵਿੱਚ ਨੇ ਮੀਡੀਆ ਕਰਮੀ, 11 ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਉੱਥੇ ਧਮਕੀਆਂ ਮਿਲੀਆਂ ਨੇ, ਕੁੱਲ 11 ਗਿਣਤੀ ਹੈ ਉਹਨਾਂ ਦੀ। ਇਸੇ ਤਰ੍ਹਾਂ ਦੇ ਨਾਲ ਫਿਰ J&K ਆ ਜਾਂਦਾ, ਜਿੱਥੇ J&K ਦੇ ਵਿੱਚ 6 ਪੱਤਰਕਾਰਾਂ ਨੂੰ ਧਮਕੀਆਂ ਮਿਲੀਆਂ। ਇਸ ਤਰ੍ਹਾਂ ਦੇ ਸਾਹਮਣਾ ਕਰਨਾ ਪਿਆ ਉਹਨਾਂ ਨੂੰ। ਇਸੇ ਤਰ੍ਹਾਂ ਦੇ ਨਾਲ ਹਿਮਾਚਲ ਦੇ ਵਿੱਚ 5 ਨੇ, ਤਾਮਿਲਨਾਡੂ ਆ ਗਿਆ, ਫਿਰ ਵੈਸਟ ਬੰਗਾਲ, ਉੜੀਸਾ ਤੇ ਮਹਾਰਾਸ਼ਟਰ, ਇੱਥੇ 4 ਨੇ। ਇੱਧਰੋਂ ਸਾਡਾ ਪੰਜਾਬ ਵੀ ਘੱਟ ਨਹੀਂ ਹੈ। ਪੰਜਾਬ ਦੇ ਵਿੱਚ ਵੀ 2 ਮਾਮਲੇ ਇਸ ਤਰ੍ਹਾਂ ਦੇ ਆਏ ਆ, ਦਿੱਲੀ ਦੇ ਵਿੱਚ ਵੀ 2 ਮਾਮਲੇ ਇਸ ਤਰ੍ਹਾਂ ਦੇ ਆਏ ਆ, ਮੱਧ ਪ੍ਰਦੇਸ਼, ਕੇਰਲਾ, ਉੱਥੇ ਵੀ 2 ਮਾਮਲੇ ਆਏ ਆ। ਫਿਰ ਇਸ ਤੋਂ ਬਾਅਦ ਕਈ ਇਸ ਤਰ੍ਹਾਂ ਦੇ ਨੇ ਰਾਜ ਜਿੱਥੇ ਇੱਕ ਮਾਮਲਾ ਆਇਆ, ਜਿਹਦੇ ਵਿੱਚ ਅਸਮ ਆ ਜਾਂਦਾ, ਅਰੁਣਾਚਲ ਪ੍ਰਦੇਸ਼ ਆ ਜਾਂਦਾ, ਬਿਹਾਰ ਆ ਜਾਂਦਾ, ਗੁਜਰਾਤ, ਛੱਤੀਸਗੜ੍ਹ, ਨਾਗਾਲੈਂਡ, ਅੰਡੇਮਾਨ ਨਿਕੋਬਾਰ ਆ ਜਾਂਦਾ, ਕਰਨਾਟਕ ਆ ਜਾਂਦਾ। ਤਾਂ ਇੱਥੇ ਜਿਹੜਾ ਉਹ ਇੱਕ ਤੇਲੰਗਾਨਾ ਵੀ ਦੇ ਨਾਲ ਆ ਜਾਂਦਾ। ਉੱਥੇ ਇੱਕ ਮਾਮਲਾ ਇਸ ਤਰ੍ਹਾਂ ਦਾ ਆਇਆ ਕਿ ਜਿਹੜੀ ਉਹਨਾਂ ਪੱਤਰਕਾਰਾਂ ਨੂੰ ਇਸ ਤਰ੍ਹਾਂ ਦਾ ਸਾਹਮਣਾ ਕਰਨਾ ਪਿਆ। ਤਾਂ ਹਿਮਾਚਲ ਦੇ ਵਿੱਚ ਜਿਹੜੇ ਕਈ ਹੋਰ ਵੀ ਹੈਰਾਨੀਜਨਕ ਅੰਕੜੇ ਸਾਹਮਣੇ ਇਹ ਆ। ਹਿਮਾਚਲ ਦੇ ਵਿੱਚ ਦੱਸਦੇ ਨੇ ਇੱਕ ਉੱਥੇ ਲੋਕਲ ਅਖਬਾਰ ਚੱਲਦਾ, ਉਹਦਾ ਇੱਕ ਪੱਤਰਕਾਰ ਆ, ਉਸ ਪੱਤਰਕਾਰ ਨੂੰ ਤੇ ਇੱਕ ਕੋਈ TV ਚੈਨਲ ਦਾ ਪੱਤਰਕਾਰ ਆ, ਇਹਨਾਂ ਨੂੰ ਦੱਸਦੇ ਨੇ ਕਹਿੰਦੇ ਕਿ ਇਹਨਾਂ ਦੇ ਖਿਲਾਫ 3 FIR ਦਰਜ ਹੋਣਾ ਨੇ। ਇਸ ਤਰ੍ਹਾਂ ਦੇ ਨਾਲ ਵੀ ਹੈ, ਭਾਵ ਕਿ ਇੱਕ ਪੱਤਰਕਾਰ ਦੇ ਖਿਲਾਫ 3 ਮਾਮਲੇ ਦਰਜ ਹੋਏ ਨੇ। ਇਸ ਤਰ੍ਹਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਹੋਰ ਵੀ ਬੜੇ ਹੈਰਾਨੀਜਨਕ ਰਾਜ ਕਰਨਵੀਰ ਜੀ ਦੇ ਵਿੱਚ ਅੰਕੜੇ ਨੇ। ਜੇ ਗੱਲ ਮਾਰ ਲਈਏ ਤਾਂ ਜੇ ਝਾਤ ਮਾਰ ਕੇ ਥੋੜੀ ਜਿਹੀ ਹੋਰ, ਤਾਂ ਇਹਦੇ ਵਿੱਚ ਇਹ ਆ ਕਿ ਕਈ ਪੱਤਰਕਾਰ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਖਿਲਾਫ 5 ਮਾਮਲੇ ਆ ਜਿਹੜੇ ਉਹ ਮੰਡੀ ਦੇ ਵਿੱਚ ਫ੍ਰੀਲੈਂਸਰ ਕੋਈ ਜਰਨਲਿਸਟ ਆ ਉਹਦੇ ਖਿਲਾਫ, ਕੱਲੇ ਦੇ ਖਿਲਾਫ 5 ਮਾਮਲੇ ਦਰਜ ਹੋਏ ਆ। ਇਸ ਤਰ੍ਹਾਂ ਦਾ ਇੱਕ ਹੋਰ ਆ ਕੋਈ ਨੈਸ਼ਨਲ ਨਿਊਜ਼ਪੇਪਰ ਨਿਊਜ਼ ਚੈਨਲ ਆ ਸੌਰੀ, ਤਾਂ ਉਹਦੇ ਖਿਲਾਫ 2 FIR ਇਸ ਕਰਕੇ ਹੋਊਗਾ ਬੰਦੇ ਦੇ ਖਿਲਾਫ, ਜਿੱਦਾਂ ਉਹਦੇ ਖਿਲਾਫ ਪਹਿਲੀ FIR ਦਰਜ ਹੋਈ ਉਹਨੇ ਪ੍ਰਸ਼ਾਸਨ ਦੀ ਇਸ ਚੀਜ਼ ਨੂੰ ਲੈ ਕੇ ਆਲੋਚਨਾ ਕੀਤੀ। ਜਿੱਦਾਂ ਆਲੋਚਨਾ ਕੀਤੀ ਉਸ ਤੋਂ ਬਾਅਦ ਉਹਦੇ ਖਿਲਾਫ ਫਿਰ ਇਸ ਕਰਕੇ ਪੱਤਰਕਾਰ ਦੇ ਖਿਲਾਫ ਦਰਜ ਕਰਤਾ ਮਾਮਲਾ ਕਿ ਤੂੰ ਸਾਡੀ ਆਲੋਚਨਾ ਕਿਉਂ ਕੀਤੀ। ਭਾਵ ਕਿ ਉਸ ਬੰਦੇ ਕੋਲੇ ਬੋਲਣ ਦਾ ਵੀ ਹੱਕ ਨਹੀਂ ਹੈ, ਉਸ ਬੰਦੇ ਨੂੰ ਕੁਝ ਕਹਿਣ ਦਾ ਵੀ ਹੱਕ ਨਹੀਂ ਹੈ, ਉਹ ਰਾਈਟ ਵੀ ਉਹਦੇ ਤੋਂ ਖੋਹ ਲਏ ਜਾਂਦੇ ਆ। ਇਸ ਤਰ੍ਹਾਂ ਦੇ ਨਾਲ ਜਿਹੜੇ ਮਸਲੇ ਨੇ ਉਹ ਪੱਤਰਕਾਰਾਂ ਦੇ ਖਿਲਾਫ ਆ ਉਹ ਸਾਹਮਣੇ ਆਏ ਨੇ। ਬੇਸ਼ੱਕ ਠੀਕ ਹੈ ਕਿ ਅਸੀਂ ਦੇਖਦੇ ਜਾਂ ਤੁਸੀਂ ਵੀ ਦੇਖੋਗੇ ਇੱਕ ਵੀਡੀਓ ਕਿ ਜਿਸ ਤਰ੍ਹਾਂ ਦੇ ਨਾਲ ਆ ਖਾਕਰ ਚਾਈਨਾ ਵਾਲੇ ਮਸਲੇ ਦੇ ਉੱਤੇ ਥੋੜਾ ਜਿਹਦੇ ਨਾਲ ਵੀ ਰਿਲੇਟ ਕਰਦਾ, ਉਸ ਮਸਲੇ ਤੇ ਵੀ ਗੱਲ ਕਰ ਰਹੇ ਨੇ ਕਿ ਦੇਖੋ ਇੱਕ ਐਂਕਰ TV ਚੈਨਲ ਦੀ ਤਾਂ ਨਾਮੀ ਗ੍ਰਾਮੀ ਚੈਨਲ ਆ, ਉਹ ਬੀਬੀ ਪੱਤਰਕਾਰ ਇਹ ਆਖਰੀ ਹੈ, ਕਹਿੰਦੀ ਕਿ ਤੁਸੀਂ ਸਰਕਾਰ ਨੂੰ ਇਸ ਚੀਜ਼ ਨੂੰ ਲੈ ਕੇ ਸਵਾਲ ਨਹੀਂ ਕਰ ਸਕਦੇ ਕਿ ਸਾਡੀ ਆਰਮੀ ਦੇ ਨਾਲ ਇਹ ਕਿਉਂ ਹੋਇਆ, ਬਲਕਿ ਜਿਹੜਾ ਇਸ ਲਈ ਸੈਨਾ ਨੂੰ ਪੁੱਛਣਾ ਚਾਹੀਦਾ। ਬੜਾ ਮਤਲਬ ਬੇਹੂਦੀ ਜੀ ਗੱਲ ਕੀਤੀ ਜਾਂ ਕਹਿੰਦੇ ਬੜੀ ਘਟੀਆ। ਜਦੋਂ ਤਾਂ ਸਰਜੀਕਲ ਸਟ੍ਰਾਈਕ ਹੋ ਜਾਂਦੀ ਆ ਜਾਂ ਜਦੋਂ ਤਾਂ ਅਸੀਂ ਜਾ ਕੇ ਵਿਰੋਧੀਆਂ ਨੂੰ ਮਾਰ ਦਿੰਦੇ ਆ ਜਾਂ ਵਿਰੋਧੀਆਂ ਦੇ ਉੱਤੇ ਵਿਜੇ ਪ੍ਰਾਪਤ ਕਰ ਲੈਂਦੇ ਆ, ਜਿੱਤ ਲੈਂਦੇ ਆਗੇ, ਉਸ ਵੇਲੇ ਤਾਂ ਤੁਸੀਂ ਸਰਕਾਰ ਦਾ ਜਿਹੜਾ ਉਹ ਨਾਅਰਾ ਵਜਾ ਦਿੰਦੇ ਹੋ ਕਿ ਸਰਕਾਰ ਕਰਕੇ ਹੋਇਆ, ਜਿੱਦਾਂ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਹੋਇਆ ਸੀ। ਹੁਣ ਜੇ ਇਸ ਵੇਲੇ ਆ ਕੇ ਸਾਡੇ ਜਵਾਨ ਆ ਜਿਹੜੇ ਉਹ ਸਾਡੇ ਜਵਾਨਾਂ ਦੇ ਨਾਲ ਧੱਕਾ ਹੋ ਜਾਂਦਾ, ਸਾਡੇ ਜਵਾਨਾਂ ਦੀ ਜਾਨਾਂ ਚਲੀਆਂ ਜਾਂਦੀਆਂ, ਉਸ ਵੇਲੇ ਤੁਸੀਂ ਸਰਕਾਰ ਨੂੰ ਸਵਾਲ ਕਰਨਾ ਤਾਂ ਦੂਰ ਦੀ ਦੂਰ, ਉਸ ਕਰਕੇ ਇਹ ਵੀ ਆਖ ਰਹੇ ਹੋ ਦੂਸਰੇ ਲੋਕਾਂ ਨੂੰ ਕਿ ਸਰਕਾਰ ਨੂੰ ਤੁਸੀਂ ਪੁੱਛ ਨਹੀਂ ਸਕਦੇ। ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਸਾਹਮਣੇ ਆਉਂਦੀਆਂ ਨੇ। ਤਾਂ ਇਸ ਤਰ੍ਹਾਂ ਦੇ ਨਾਲ ਕੁੱਲ ਮਿਲਾ ਕੇ ਦੇਖਿਆ ਜਾਏ ਇਸ ਵੇਲੇ ਮੀਡੀਆ ਦਾ ਇੱਕ ਹਿੱਸਾ ਉਹ ਵੀ ਹੈ ਜਿਹੜਾ ਸਰਕਾਰ ਪੱਖੀ ਗੱਲਾਂ ਕਰਦਾ ਪਿਆ, ਪਰ ਫਿਰ ਵੀ ਕੁਝ ਹਿੱਸਾ ਇਸ ਤਰ੍ਹਾਂ ਦਾ ਵੀ ਜਾਂ ਕੁਝ ਕੁ ਪੱਤਰਕਾਰ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਆਵਾਮ ਦੀ ਗੱਲ ਕਰਦੇ ਨੇ, ਤੇ ਉਹਨਾਂ ਵਿੱਚੋਂ ਹੀ ਇਹ ਉਹ ਪੱਤਰਕਾਰ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਨਾਲ ਸਾਹਮਣਾ ਕਰਨਾ ਪਿਆ ਜਾਂ ਜਿਨ੍ਹਾਂ ਨੂੰ ਇਸ ਤਰ੍ਹਾਂ ਦੇ ਨਾਲ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਕੋਈ ਤੰਗ ਪਰੇਸ਼ਾਨੀ ਹੋਇਆ, ਕਿਸੇ ਦੇ ਖਿਲਾਫ ਪਰਚੇ ਦਰਜ ਹੋਇਆ, ਤਾਂ ਇਹ ਉਹ ਪੱਤਰਕਾਰ ਨੇ ਜੀ। ਜੀ ਤੇ ਜਸਪਾਲ ਜੀ, ਕਰੋਨਾ ਵਾਇਰਸ ਨਾਲ ਸੰਬੰਧਿਤ ਵੀ ਦੱਸ ਦਿਓ ਕੀ ਅੱਜ ਦੀਆਂ ਜਿਹੜੀਆਂ ਅਹਿਮ ਸੁਰਖੀਆਂ ਰਹੀਆਂ। ਦੇਖੋ, ਕਰੋਨਾ ਵਾਇਰਸ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਕਰੋਨਾ ਵਾਇਰਸ ਦੇ ਮਾਮਲੇ ਆ ਉਹ ਦੇਸ਼ ਦੇ ਵਿੱਚ ਤਾਂ ਵੱਧਦੇ ਪਏ ਆ ਜੀ। ਪੂਰੇ ਦੇਸ਼ ਦੇ ਅੰਦਰ ਕਰੋਨਾ ਵਾਇਰਸ ਦੇ ਮਾਮਲੇ ਵੱਧਦੇ ਪਏ ਆ। ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਸੰਗਰੂਰ ਦੇ ਵਿੱਚ 6 ਪੁਲਿਸ ਵਾਲੇ ਆ, ਉਹਨਾਂ ਨੂੰ ਅੱਜ ਕਰੋਨਾ ਵਾਇਰਸ ਦੀ ਰਿਪੋਰਟ ਉਹਨਾਂ ਦੀ ਪੋਜ਼ੀਟਿਵ ਆਈ ਹੈ। ਕੁੱਲ ਮਿਲਾ ਕੇ 10 ਸੰਗਰੂਰ ਦੇ ਵਿੱਚ ਹੋਰ ਕੇਸ ਆ ਗਏ ਆ।
ਇਦਾਂ ਹੀ ਹੋਰ ਨੇ ਇੱਕ ਨੌਜਵਾਨ ਜਿਹੜਾ ਦਿੱਲੀ ਤੋਂ ਵਾਪਸ ਮਾਫ ਕਰਨਾ ਜਿਹੜਾ ਦੁਬਈ ਤੋਂ ਵਾਪਸ ਆਇਆ ਸੀ ਪੰਜਾਬ, ਉਹ ਵੀ ਕਰੋਨਾ ਵਾਇਰਸ ਦਾ ਜਿਹੜਾ ਉਹ ਸ਼ਿਕਾਰ ਨਿਕਲਿਆ, ਉਹ ਵੀ ਪੋਜ਼ਿਟਿਵ ਪਾਇਆ ਗਿਆ। ਹੋਰ ਵੀ ਕਈ ਆ, ਮੋਹਾਲੀ ਦੇ ਵਿੱਚ ਵੀ ਜਿਹੜੇ ਕੁੱਲ 191 ਕੇਸ ਹੋ ਗਏ ਆ, 7 ਹੋਰ ਪੋਜ਼ਿਟਿਵ ਆ ਗਏ ਆ। ਪਟਿਆਲਾ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਨਾਲ ਅੱਜ ਕੇਸਿਸ ਆਏ ਨੇ, ਤੇ ਇਸੇ ਤਰ੍ਹਾਂ ਦੇ ਨਾਲ ਹੁਸ਼ਿਆਰਪੁਰ ਦੇ ਵਿੱਚ ਵੀ 4 ਹੋਰ ਕਰੋਨਾ ਪੋਜ਼ਿਟਿਵ ਕੇਸ ਆਏ ਆ। ਲੁਧਿਆਣਾ ਦੇ ਵਿੱਚ ਅੱਜ ਜਿਹੜਾ ਕਰੀਬ ਦੱਸਦੇ ਨੇ ਕਿ 38-39 ਕੇਸ ਨੇ ਉਹ ਪੋਜ਼ਿਟਿਵ ਨਿਕਲੇ ਨੇ। ਤਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਉਹ ਕੇਸਿਸ ਆ ਜਿਹੜੇ ਉਹ ਵਧਦੇ ਪਏ ਆ। ਪਰ ਫਿਰ ਵੀ ਉਸ ਸਭ ਦੇ ਬਾਵਜੂਦ ਇਸ ਤਰ੍ਹਾਂ ਦੇ ਨਾਲ ਵੀ ਨੇ ਕਿ ਜਿੱਦਾਂ ਫਰੀਦਕੋਟ ਦੇ ਵਿੱਚ ਅੱਜ ਦੱਸਦੇ ਨੇ ਕਿ 12-13 ਬੰਦੇ ਨੇ ਉਹਨਾਂ ਨੇ ਕਰੋਨਾ ਤੋਂ ਜਿੱਤ ਪ੍ਰਾਪਤ ਕੀਤੀ ਆ। ਉਹ ਬੰਦੇ ਜਿਹੜੇ ਨੇ ਉਹ ਅੱਜ ਘਰੇ ਗਏ ਨੇ। ਤਾਂ ਦੂਸਰੇ ਪਾਸੇ ਦੇ ਤੋਂ ਇਹਦੇ ਨਾਲ ਜਿਹੜੀ ਹੋਰ ਵੀ ਖਬਰ ਥੋੜੀ ਸਾਂਝੀ ਕਰ ਲੈਂਦੇ ਆ। ਜਿੱਦਾਂ ਦਿੱਲੀ ਦੇ ਸਿਹਤ ਮੰਤਰੀ ਹੈ ਸਤਿੰਦਰ ਜੈਨ ਨੇ, ਉਹ ਵੀ ਕਰੋਨਾ ਪੋਜ਼ਿਟਿਵ ਨਿਕਲੇ ਨੇਗੇ, ਉਹਨਾਂ ਦੀ ਰਿਪੋਰਟ ਅੱਜ ਪੋਜ਼ਿਟਿਵ ਆਈ ਆ। ਤਾਂ ਕਿਉਂਕਿ ਜਿਹੜਾ ਪੂਰੇ ਦੇਸ਼ ਦੇ ਅੰਦਰ ਜਿਹੜਾ ਚੱਲਦਾ ਪਿਆ, ਤਾਂ ਇਸੇ ਤਰ੍ਹਾਂ ਦੇ ਨਾਲ ਹੋਰ ਵੀ ਕਈ ਜਗ੍ਹਾ ਦਿੱਤੇ ਆ ਜਿਹੜੇ ਕਰੋਨਾ ਦੇ ਕੇਸਿਸ ਆ ਵੱਧਦੇ ਪਏ। ਭਾਵ ਕਿ ਪੰਜਾਬ ਦੇ ਵਿੱਚ ਅੱਜ ਵੱਡੀ ਗਿਣਤੀ ਦੇ ਵਿੱਚ ਕਰੋਨਾ ਦੇ ਪੋਜ਼ਿਟਿਵ ਕੇਸਿਸ ਆ ਉਹ ਸਾਹਮਣੇ ਆਏ ਨੇ। ਜੀ ਜੀ। ਤੇ ਹੁਣੇ ਜਿਹੜੀ ਜਸਪਾਲ ਜੀ ਦਾ ਖਬਰ ਆ ਰਹੀ, ਕਹਿੰਦੇ ਕੈਪਟਨ ਹੋਣਾ ਨੇ ਜਿਹੜੇ 4 ਪੰਜਾਬੀ ਫੌਜੀ ਇਸ ਝੜਪ ਦੇ ਵਿੱਚ ਮਾਰੇ ਗਏ ਸੀ, ਉਹਨਾਂ ਦੇ ਬਾਰੇ ਵੀ ਐਲਾਨ ਕੀਤਾ ਵੀ ਪਰਿਵਾਰਕ ਮੈਂਬਰਾਂ ਨੂੰ ਇੱਕ ਨੌਕਰੀ ਜਿਹੜੀ ਦਿੱਤੀ ਜਾਊਗੀ। ਦੇਖੋ, ਸਰਕਾਰ ਵੱਲੋਂ ਐਲਾਨ ਆ ਜਿਹੜਾ ਉਹ ਕੀਤਾ ਗਿਆ, ਪੰਜਾਬ ਸਰਕਾਰ ਨੇ ਐਲਾਨ ਕੀਤਾ ਇਹਨਾਂ ਦੇ ਜਿਹੜੇ ਸ਼ਹੀਦ ਹੋਏ ਸੀ ਤਾਂ ਇਹਨਾਂ ਦਾ ਸਰਕਾਰੀ ਸਨਮਾਨਾਂ ਦੇ ਹਿਸਾਬ ਨਾਲ ਸੰਸਕਾਰ ਕੀਤਾ ਗਿਆ। ਵੱਡੀ ਗਿਣਤੀ 'ਚ ਉੱਥੇ ਪ੍ਰਸ਼ਾਸਨ ਵੀ ਮੌਜੂਦ ਸੀਗਾ। ਤਾਂ ਪੰਜਾਬ ਦੇ ਇਹ 4 ਸੀਗੇ ਤੇ 4 ਸੀਗੇ ਤਾਂ ਇਹਨਾਂ ਦੇ ਵਿੱਚੋਂ ਜੇ ਗੱਲ ਕਰ ਲਈ ਜਾਈਏ ਤਾਂ ਇੱਕ ਪਟਿਆਲਾ ਤੋਂ ਸੀਗਾ, ਠੀਕ ਹੈ ਜੀ, ਤਾਂ ਉਹ ਪਟਿਆਲਾ ਲਾਗੇ ਪਿੰਡ ਪੈਂਦਾ ਸੀ। ਤਾਂ ਦੂਸਰਾ ਉਹਦੇ ਨਾਲ ਸੀਗਾ ਸੰਗਰੂਰ ਤੋਂ ਸੀਗਾ, ਇੱਕ ਮਾਨਸਾ ਤੋਂ ਸੀਗਾ, ਤਾਂ ਇੱਕ ਇਸੇ ਤਰ੍ਹਾਂ ਦੇ ਨਾਲ ਸ਼ਾਇਦ ਮੈਨੂੰ ਲੱਗਦਾ ਸ਼ਾਇਦ ਹੁਸ਼ਿਆਰਪੁਰ ਸਾਈਡ ਦਾ। ਤਾਂ ਇਸ ਤਰ੍ਹਾਂ ਦੇ ਨਾਲ ਕੁੱਲ 4 ਜਿਹੜੇ ਬੰਦੇ ਨੇ, ਤਾਂ 4 ਜਵਾਨ ਨੇ ਜਿਹੜੇ ਇਹ ਸ਼ਹੀਦ ਹੋਏ ਆ। ਇਹਨਾਂ ਦੇ ਵਿੱਚੋਂ 2 ਸੀਗੇ ਜਿਹੜੇ ਉਹ ਸੀਗੇ ਮੈਨੂੰ ਲੱਗਦਾ ਸ਼ਾਇਦ ਨੈਬ ਸੂਬੇਦਾਰ ਸੀਗੇ, ਉਹਨਾਂ ਨੂੰ 12-12 ਲੱਖ ਰੁਪਏ ਦਾ ਐਲਾਨ ਕੀਤਾ ਗਾ। ਤੇ ਜਿਹੜੇ ਦੂਸਰੇ ਜਵਾਨ ਸੀਗੇ ਉਹਨਾਂ ਨੂੰ 10-10 ਲੱਖ ਰੁਪਏ ਦਾ ਸਰਕਾਰ ਤਰਫੋਂ ਐਲਾਨ ਕੀਤਾ ਗਿਆ, ਪੰਜਾਬ ਸਰਕਾਰ ਤਰਫੋਂ। ਇਹਦੇ ਨਾਲ ਇੱਕ ਨੌਕਰੀ ਦਾ ਵੀ ਐਲਾਨ ਕੀਤਾ ਗਿਆ। ਇਹ ਮੁੱਖ ਮੰਤਰੀ ਵੱਲੋਂ ਆ ਜਿਹੜਾ ਉਹ ਅਨਾਊਂਸਮੈਂਟ ਹੋਈ ਆ ਕੈਪਟਨ ਅਮਰਿੰਦਰ ਸਿੰਘ ਤਰਫੋਂ। ਤਾਂ ਇਹ ਚੀਜ਼ਾਂ ਨਾਲ ਦੀ ਨਾਲ ਇਹਨਾਂ ਪਰਿਵਾਰਾਂ ਦੇ ਨਾਲ ਦੁੱਖ ਵੀ ਜਤਾਇਆ। ਤਾਂ ਇਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਨੇ ਕੀਤਾ। ਖੈਰ ਦੂਸਰੇ ਰਾਜਾਂ ਨੇ ਵੀ ਹੋ ਸਕਦਾ ਕੀਤਾ ਹੋਇਆ, ਪਰ ਕੁੱਲ ਮਿਲਾ ਕੇ ਦੇਖਿਆ ਜਾਏ ਰਾਜਕਰਨਵੀਰ ਜੀ ਕਿ ਬੰਦੇ ਦੀ ਭਰਪਾਈ ਤਾਂ ਨਹੀਂ ਹੁੰਦੀ। ਦੇਖੋ ਜਿਹੜਾ ਬੰਦਾ ਚਲਾ ਗਿਆ, ਪਰ ਫਿਰ ਵੀ ਕਿਤੇ ਨਾ ਕਿਤੇ ਇਹ ਹੈ ਕਿ ਇੰਨੇ ਨਾਲ ਪਰਿਵਾਰ ਨੂੰ ਥੋੜਾ ਹੌਸਲਾ ਕਰੀਏ ਜਾਂ ਕਰੀਏ ਕਿ ਹੋ ਸਕਦਾ ਅੱਜ ਨਾ ਲੋੜ ਹੋਵੇ ਉਹਦੇ ਬੱਚਿਆਂ ਨੂੰ ਅੱਗੇ ਹੈ ਨਾ, ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਥੋੜਾ ਜਿਹਾ ਫਾਈਨੈਂਸ਼ੀਅਲੀ ਜਿਹੜੀਆਂ ਨੇ ਜ਼ਰੂਰਤਾਂ ਨੇ ਉਹ ਉਹਨਾਂ ਦੀਆਂ ਪੂਰੀਆਂ ਹੋ ਜਾਂਦੀਆਂ ਨੇ। ਨਾਲ ਦੀ ਨਾਲ ਉਦੋਂ ਤੱਕ ਇਹ ਹੈ ਕਿ ਜਦੋਂ ਤੱਕ ਬੱਚੇ ਅਡਲਟ ਹੋਣਗੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਨੌਕਰੀ ਦਾ ਐਲਾਨ ਵੀ ਕੀਤਾ ਜਿਸ ਤਰ੍ਹਾਂ ਸਰਕਾਰ ਤਰਫੋਂ। ਪਰ ਬਿਹਤਰ ਜਾਂ ਕਹਿ ਦਈਏ ਕਿ ਇਹਦੇ ਵਿੱਚ ਨਾ ਥੋੜੀ ਜਿਹੀ ਕਿ ਗੁਜ਼ਾਰਿਸ਼ ਦਾ ਧਿਆਨ ਰੱਖਣਾ ਚਾਹੀਦਾ। ਕਈ ਦਫਾ ਇਸ ਤਰ੍ਹਾਂ ਦੇ ਮਾਮਲੇ ਆ ਜਾਂਦੇ ਆ ਕਿ ਬਾਅਦ ਦੇ ਵਿੱਚ ਇੱਕ ਵਾਰੀ ਅਨਾਊਂਸਮੈਂਟ ਹੋ ਜਾਂਦੀ ਹੈ, ਬਾਅਦ ਦੇ ਵਿੱਚ ਪਰਿਵਾਰ ਨੂੰ ਬੜਾ ਜ਼ਿਆਦਾ ਜਿਹੜਾ ਉਹ ਕਹਿ ਦਈਏ ਕਿ ਅੱਡੀਆਂ ਘਸਾਉਣੀਆਂ ਪੈਂਦੀਆਂ ਨੇ, ਬੜਾ ਜ਼ਿਆਦਾ ਉਹਨਾਂ ਨੂੰ ਜ਼ੋਰ ਲਾਉਣਾ ਪੈਂਦਾ, ਫਿਰ ਜਾ ਕੇ ਕਿਤੇ ਉਹਨਾਂ ਦੀ ਸਮੱਸਿਆ ਦਾ ਹੱਲ ਹੁੰਦਾ ਜਾਂ ਫਿਰ ਜਾ ਕੇ ਕਿਤੇ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਉਹ ਹੱਕ ਮਿਲਦਾ। ਤਾਂ ਸਰਕਾਰ ਨੂੰ ਚਾਹੀਦਾ ਕਿ ਇਸ ਤਰ੍ਹਾਂ ਦੇ ਕੇਸਿਸ ਨੂੰ ਆ ਜਿਹੜਾ ਉਹ ਪ੍ਰਾਇਓਰਿਟੀ ਬੇਸਿਸ ਦੇ ਉੱਤੇ ਡੀਲ ਹੋਣ, ਨਾ ਕਿ ਇਹਨਾਂ ਪਰਿਵਾਰਾਂ ਨੂੰ ਜਾਂ ਸ਼ਹੀਦ ਪਰਿਵਾਰਾਂ ਨੂੰ ਕਿ ਇਸ ਤਰ੍ਹਾਂ ਦੇ ਨਾਲ ਹੋਏ ਕਿ ਉਹਨਾਂ ਨੂੰ ਦਫ਼ਤਰਾਂ ਦੇ ਚੱਕਰ ਮਾਰਨੇ ਪੈਣ, ਬਾਅਦ ਦੇ ਵਿੱਚ ਉਹਨਾਂ ਨੂੰ ਫਿਰ ਜਾ ਕੇ ਜਿਹੜੇ ਸਾਡੇ ਲੀਡਰ ਨੇ ਉਹਨਾਂ ਦੀ ਜਾ ਕੇ ਫਿਰ ਉਹਨਾਂ ਦੀਆਂ ਮਿੰਨਤਾਂ ਕਰਨੀਆਂ ਪੈਣ, ਉਹਨਾਂ ਤੋਂ ਫਿਰ ਸਿਫਾਰਿਸ਼ ਕਰਾਉਣੀ ਪਵੇ, ਉਹਨਾਂ ਤੋਂ ਫਿਰ ਟੈਲੀਫੋਨ ਕਰਾਉਣੇ ਪੈਣ। ਤਾਂ ਇਸ ਤਰ੍ਹਾਂ ਦੀ ਦਿੱਕਤ ਨਾ ਆਵੇ। ਚਾਹੀਦਾ ਇਹ ਹੈ ਕਿ ਇਹਨਾਂ ਦੇ ਪ੍ਰਾਇਓਰਿਟੀ ਬੇਸਿਸ ਦੇ ਉੱਤੇ ਪਹਿਲਾਂ, ਕਿਉਂਕਿ ਦੇਖੋ ਕੈਪਟਨ ਅਮਰਿੰਦਰ ਸਿੰਘ ਆਪ ਇੱਕ ਜਿਹੜਾ ਉਹ ਫੌਜੀ ਰਹੇ ਨੇ, ਤਾਂ ਉਹਨਾਂ ਨੂੰ ਇਸ ਚੀਜ਼ਾਂ ਨੂੰ ਲੈ ਕੇ ਥੋੜਾ ਧਿਆਨ ਦੇਣ ਦੀ ਲੋੜ ਆ। ਚਾਹੀਦਾ ਹੈ ਕਿ ਬਿਹਤਰ ਕਿ ਇਹਨਾਂ ਚੀਜ਼ਾਂ ਦਾ ਹੱਲ ਜਾਂ ਇਹਨਾਂ ਨੂੰ ਪਰਿਵਾਰਾਂ ਨੂੰ ਦਿੱਕਤ ਪਰੇਸ਼ਾਨੀ ਜਿਹੜੀ ਆਉਂਦੀ ਆ ਉਹਦਾ ਨਿਪਟਾਰਾ ਜਲਦੀ ਹੋਣਾ ਚਾਹੀਦਾ। ਇਹਨਾਂ ਦੇ ਜਿਹੜੇ ਹੱਕ ਨੇ ਜਾਂ ਜੋ ਵੀ ਇਹਨਾਂ ਨੂੰ ਐਲਾਨ ਹੁੰਦੇ ਆ ਉਹ ਇਹਨਾਂ ਨੂੰ ਮੌਕੇ ਸਿਰ ਮਿਲ ਜਾਣੇ ਚਾਹੀਦੇ ਆ। ਜੀ ਜੀ। ਅਗਲੀ ਗੱਲ ਕਰੀਏ, ਜਸਪਾਲ ਜੀ ਕਹਿੰਦੇ ਸੁਪਰੀਮ ਕੋਰਟ ਨੇ ਅੱਜ ਦਿੱਲੀ ਸਰਕਾਰ ਦੀ ਲਾਈ ਹੈ ਕਲਾਸ, ਕਿਹਾ ਡਾਕਟਰਾਂ ਦੇ ਕੇਸ ਦਰਜ ਕਰਨੇ ਕਰੋ ਵੀ ਬੰਦ। ਦੇਖੋ, ਦਿੱਲੀ ਸਰਕਾਰ ਨੂੰ ਕਈ ਜਗ੍ਹਾ ਤੋਂ ਜਿਹੜਾ ਇਸ ਤੋਂ ਪਹਿਲਾਂ ਹਾਈ ਕੋਰਟ ਵੱਲੋਂ ਵੀ ਆਇਆ ਸੀਗਾ, ਹਾਈ ਕੋਰਟ ਨੇ ਵੀ ਉਹਨਾਂ ਦੀ ਫਟਕਾਰ ਲਾਈ ਸੀ ਕਿ ਦਿੱਲੀ ਦੇ ਵਿੱਚ ਕਰੋਨਾ ਨੂੰ ਲੈ ਕੇ ਤੁਸੀਂ ਟੈਸਟ ਆ ਜਿਹੜੇ ਉਹ ਡਿਲੇ ਕਰਦੇ ਪਏ ਹੋ, ਉਹਦੀ ਰਫ਼ਤਾਰ ਘਟਾਤੀ ਹੈ, ਪਹਿਲਾਂ ਦੇ ਕੰਪੈਰੇਟਿਵ ਟੈਸਟ ਘਟਾਤੇ ਆ। ਹੁਣ ਇਸ ਚੀਜ਼ ਨੂੰ ਲੈ ਕੇ ਕੋਰਟ ਨੇ ਇਹਨਾਂ ਨੂੰ ਆਖਿਆ, ਕਹਿੰਦੇ ਕਿ ਜਿਹੜੇ ਡਾਕਟਰ ਨੇ, ਨਰਸ ਨੇ, ਇਹ ਕਰੋਨਾ ਯੋਧਾ ਨੇ,
ਤੇ ਇਹਨਾਂ ਦੀ ਸੁਰੱਖਿਆ ਕਰਨੀ ਬਣਦੀ ਆ। ਨਾਲ ਦੀ ਨਾਲ ਇਹ ਵੀ ਆਖਿਆ ਕਹਿੰਦੇ ਕਿ ਜੇ ਕਿਤੇ ਇਸ ਤਰ੍ਹਾਂ ਦਾ ਮਾਮਲਾ ਆ ਜਾਂਦਾ, ਤੁਸੀਂ ਕਹੋਗੇ ਕਿ ਡਾਕਟਰਾਂ ਨੇ ਠੀਕ ਨਹੀਂ ਕੀਤਾ ਜਾਂ ਡਾਕਟਰਾਂ ਦੀ ਗਲਤੀ ਆ, ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਨਾਲ ਜਿਹੜਾ ਪਰਚਾ ਦਰਜ ਹੋਣਾ, ਉਹਨਾਂ ਨੂੰ ਟੌਰਚਰ ਕਰਨਾ, ਉਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਦਰਜ ਕਰਨਾ, ਤਾਂ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ। ਬਕਾਇਦਾ ਤੌਰ ਦੇ ਉੱਤੇ ਇਹਦੇ ਉੱਤੇ ਇੱਕ ਪਟੀਸ਼ਨ ਸੀ ਜਿਹਦੇ ਵਿੱਚ ਸੁਣਵਾਈ ਹੁੰਦੀ ਪਈ ਸੀ, ਜਿਹਦੇ ਵਿੱਚ ਜਸਟਿਸ ਅਸ਼ੋਕ ਭੂਸ਼ਣ, SK ਕੌਲ ਤੇ MR ਸ਼ਾਹ ਨੇ, ਇਹ 3 ਜੱਜਾਂ ਦਾ ਬੈਂਚ ਸੀਗਾ। ਇਹਨਾਂ ਨੇ ਦਿੱਲੀ ਸਰਕਾਰ ਦੇ ਜਿਹੜਾ ਉਸ ਹਲਫਨਾਮੇ ਦਾ ਜਿਹੜਾ ਉਹ ਚਿੰਤਾ ਜ਼ਾਹਿਰ ਕੀਤੀ, ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਕਿ ਦਿੱਲੀ ਦੇ ਵਿੱਚ ਸਭ ਕੁਝ ਠੀਕ ਹੈ। ਨਾਲ ਦੀ ਨਾਲ ਇਹ ਵੀ ਆਖਿਆ ਕਹਿੰਦੇ ਕਿ ਸਰਕਾਰ ਨੇ ਇਹ ਤੋਂ ਨਾ ਖੁਸ਼ ਹੋ ਕੇ ਸਰਕਾਰ ਦੀ ਜਿਹੜਾ ਦੁਬਾਰਾ ਤੋਂ ਆਖਿਆ ਕਹਿੰਦੇ ਕਿ ਸਰਕਾਰ ਆ ਜਿਹੜਾ ਉਹ ਇਹਦੇ ਤੇ ਧਿਆਨ ਦੇ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਮੁੱਢਲੀਆਂ ਆਖੀਆਂ। ਨਾਲ ਦੀ ਨਾਲ ਇਹ ਵੀ ਆਖਿਆ ਗਿਆ, ਜਿਹੜੀਆਂ ਰਿਪੋਰਟਾਂ ਆਉਂਦੀਆਂ ਪਈਆਂ ਨੇ, ਕਿ ਡਾਕਟਰ ਤੇ ਮੈਡੀਕਲ ਸਟਾਫ ਆ, ਜੇ ਉਹ ਗਲਤ ਤਰੀਕੇ ਨਾਲ ਉਹਨੂੰ ਇਸ ਤਰ੍ਹਾਂ ਦੇ ਨਾਲ ਨਿਸ਼ਾਨਾ ਬਣਾਇਆ ਜਾਂਦਾ ਤਾਂ ਉਹਨੂੰ ਤੁਰੰਤ ਬੰਦ ਕਰ ਦਿੱਤਾ ਜਾਏ। ਨਾਲ ਦੀ ਨਾਲ ਉਹਨਾਂ ਨੂੰ ਕੋਈ ਧਮਕੀ ਨਾ ਦਿੱਤੀ ਜਾਵੇ, ਬਲਕਿ ਉਹਨਾਂ ਦਾ ਸਹਿਯੋਗ ਦਿੱਤਾ ਜਾਵੇ ਡਾਕਟਰਾਂ ਦਾ। ਤਾਂ ਇਹ ਜਿਹੜੀ ਮੁੱਢਲੀ ਟਿੱਪਣੀ ਆ ਉਹ ਸੁਪਰੀਮ ਕੋਰਟ ਵੱਲੋਂ ਆਖੀ ਗਈ ਆ। ਹੁਣ ਦੇਖਣਾ ਹੋਏਗਾ ਇਸ ਮਸਲੇ ਨੂੰ ਲੈ ਕੇ ਦਿੱਲੀ ਸਰਕਾਰ ਕਿਸ ਤਰ੍ਹਾਂ ਦੇ ਨਾਲ ਸਾਹਮਣਾ ਕਰਦੀ, ਜਾਂ ਦਿੱਲੀ ਸਰਕਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਰਹਿੰਦੇ, ਜਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਡਾਕਟਰਾਂ ਵੱਲੋਂ ਪਹਿਲਾਂ ਐਲੀਗੇਸ਼ਨ ਲੱਗੇ ਜਾਂ ਡਾਕਟਰਾਂ ਵੱਲੋਂ ਪਹਿਲਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਈਆਂ, ਕੀ ਉਹਨਾਂ ਉੱਤੇ ਰੋਕ ਲੱਗਦੀ ਆ ਜਾਂ ਕੀ ਉਹ ਪੂਰਨ ਰੂਪ 'ਚ ਬੰਦ ਹੁੰਦੀਆਂ ਨੇ, ਜਾਂ ਇਸੇ ਤਰ੍ਹਾਂ ਦੇ ਨਾਲ ਜਿਹੜਾ ਦੁਬਾਰਾ ਤੋਂ ਜਿਹੜਾ ਉਹ ਅਦਾਲਤਾਂ ਨੂੰ ਨੋਟਿਸ ਲੈਣਾ ਪਏਗਾ। ਇਹ ਦੇਖਣ ਵਾਲੀ ਗੱਲ ਆ। ਦੂਸਰੀ ਗੱਲ ਇਹ ਹੈ ਕਿ ਦਿੱਲੀ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਕੇਸਿਸ ਜ਼ਰੂਰ ਵੱਧਦੇ ਪਏ ਆ, ਕਿਉਂਕਿ ਕਈ ਚੀਜ਼ਾਂ ਨੇ ਦਿੱਲੀ ਦੇ ਵਿੱਚ ਪਾਪੂਲੇਸ਼ਨ ਡੈਂਸਿਟੀ ਵੀ ਜ਼ਿਆਦਾ, ਹੋਰ ਵੀ ਚੀਜ਼ਾਂ ਨੇ, ਪਰ ਉਸ ਸਭ ਦੇ ਬਾਵਜੂਦ ਜਿਸ ਤਰ੍ਹਾਂ ਦੇ ਨਾਲ ਕੇਂਦਰ ਦੇ ਨਾਲ ਮੀਟਿੰਗ ਹੋਈ ਆ, ਉਸ ਤੋਂ ਬਾਅਦ ਜਿਹੜਾ ਇਸ ਮਸਲੇ ਦੇ ਵਿੱਚ ਆ ਕੇ ਥੋੜਾ ਸੁਧਾਰ ਆਉਣ ਦੀ ਉਮੀਦ ਆ। ਟੈਸਟ ਰੇਟ ਵੀ ਪਹਿਲਾਂ ਦੇ ਕੰਪੈਰੇਟਿਵ ਵਧਿਆ। ਹੁਣ ਦੇਖਣਾ ਹੋਏਗਾ ਕਿ 2-4 ਦਿਨਾਂ ਬਾਅਦ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਦਲਦੇ ਆ, ਜਾਂ ਦਿੱਲੀ ਦੇ ਹਾਲਾਤ ਪਹਿਲਾਂ ਦੇ ਮੁਕਾਬਲੇ ਕਿਸ ਤਰ੍ਹਾਂ ਦੇ ਰਹਿੰਦੇ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ। ਜੀ ਜੀ, ਅਗਲੀ ਗੱਲ ਕਰੀਏ, ਕਹਿੰਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਗੋ ਪਾਰਟੀ ਨੂੰ ਭੇਜਿਆ ਗਿਆ ਲੀਗਲ ਨੋਟਿਸ। ਦੇਖੋ, ਜੇ ਗੱਲ ਕਰ ਲਈਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਤਾਂ ਇਹਨਾਂ ਨੇ ਇਸ ਤੋਂ ਪਹਿਲਾਂ ਵੀ ਕਈ ਨੋਟਿਸ ਦਿੱਤੇ ਆ। ਜਿੱਦਾਂ ਜੇ ਗੱਲ ਕਰ ਲਈਏ ਥੋੜੀ ਜਿਹੀ, ਤਾਂ ਇਹਨਾਂ ਨੇ ਪਹਿਲਾਂ ਸ਼ਾਇਦ ਮੈਨੂੰ ਲੱਗਦਾ ਐਮਾਜ਼ੋਨ ਨੇ ਵੀ ਨੋਟਿਸ ਇਹਨਾਂ ਨੇ ਘੱਲਿਆ, ਫਲਿੱਪਕਾਰਟ ਨੂੰ ਵੀ ਘੱਲਿਆ, ਹੋਰ ਵੀ ਕਈ ਕੰਪਨੀਆਂ ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਨੋਟਿਸ ਕੱਢੇ ਆ, ਜਿਨ੍ਹਾਂ ਨੇ ਆ ਕੇ ਜਿਹੜਾ ਉਹ ਕੁਝ ਫੋਟੋਆਂ ਨੇ, ਜਾਂ ਕਹੀਏ ਕਿ ਸਿੱਖ ਧਰਮ ਨਾਲ ਸੰਬੰਧਿਤ ਕੁਝ ਫੋਟੋਆਂ ਨੇ, ਉਹ ਗਲਤ ਚੀਜ਼ਾਂ ਦੇ ਉੱਤੇ, ਜਾਂ ਜਿੱਦਾਂ ਪਾਨ ਗੁਟਕੇ ਦੇ ਉੱਤੇ ਲਾਤੀ ਜਾਂ ਹੋਰ ਚੀਜ਼ਾਂ ਤੇ ਲਾਤੀ, ਤਾਂ ਉਹਨਾਂ ਨੂੰ ਲੈ ਕੇ ਨੋਟਿਸ ਲਿਆ। ਹੁਣ ਇਸੇ ਤਰ੍ਹਾਂ ਦੇ ਨਾਲ ਦਿੱਲੀ ਜਿਹੜਾ ਇਹ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇਹਨਾਂ ਨੇ GK ਤੇ ਚੰਨਨ ਸਿੰਘ ਨੂੰ ਲੀਗਲ ਨੋਟਿਸ ਭੇਜਿਆ। ਲੀਗਲ ਨੋਟਿਸ ਜਿਹੜਾ ਭੇਜਿਆ, ਉਹਨਾਂ ਨੇ ਆਖਿਆ ਕਹਿੰਦੇ ਕਿ ਜਿਹੜੇ ਇਹਨਾਂ ਦੇ ਮੁਲਾਜ਼ਮ ਆ, ਉਹਨਾਂ ਦੇ ਖਿਲਾਫ ਝੂਠੇ ਜਿਹੜੇ ਆਰੋਪ ਲਾਏ ਨੇ, ਦੋਸ਼ ਲਾਏ ਨੇ, ਉਹਨਾਂ ਨੂੰ ਲੈ ਕੇ ਉਹ ਵਾਪਸ ਲੈਣ ਆਵੇ, ਨਾਲ ਦੀ ਨਾਲ ਮੁਆਫ਼ੀ ਮੰਗਣ। ਜੇ ਨਹੀਂ ਮੁਆਫ਼ੀ ਮੰਗਦੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ। ਕਿਉਂਕਿ ਗੱਲ ਇਹ ਹੈ ਕਿ ਦਿੱਲੀ ਦੇ ਵਿੱਚ ਥੋੜਾ ਜਿਹਾ ਧਾਰਮਿਕ ਮੁੱਦੇ ਦੇ ਨਾਲ ਨਾਲ ਇਸ ਮੁੱਦੇ ਉੱਤੇ ਸਿਆਸਤ ਵੀ ਹੁੰਦੀ ਪਈ ਹੈ। ਵੈਸੇ ਤਾਂ ਸਾਰੀ ਹੁੰਦੀ ਪਈ ਆ, ਕਿਉਂਕਿ ਇੱਧਰੋਂ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਨੇ, ਦੂਜੇ ਪਾਸੇ ਤੋਂ ਜਾਗੋ ਪਾਰਟੀ ਆ ਗਈ, ਤਾਂ ਇਹਨਾਂ ਦੇ ਜੇ ਦੇਖਿਆ ਜਾਏ ਤਾਂ ਪੋਲੀਟੀਕਲ ਤੌਰ ਦੇ ਉੱਤੇ ਵੀ ਇਹਨਾਂ ਦੀ ਆਪਸ ਦੇ ਵਿੱਚ ਸਾਈ ਫਸਦੀ ਰਹਿੰਦੀ ਆ। ਹੁਣ ਇਹਨਾਂ ਨੇ ਨੋਟਿਸ ਭੇਜਿਆ, ਹੁਣ ਦੇਖਦੇ ਆ ਉੱਧਰਲੇ ਪਾਸੇ ਤੋਂ ਕੀ ਜਵਾਬ ਆਉਂਦਾ, ਕੀ ਉਹ ਮਾਫ਼ੀ ਮੰਗਦੇ ਨੇ ਜਾਂ ਇਹਨੂੰ ਐਕਸੈਪਟ ਕਰਦੇ ਆ। ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੇ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਜਾਂਦੀ ਆ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਪਰ ਇਸ ਤਰ੍ਹਾਂ ਦੇ ਨੋਟਿਸ ਇਹਨਾਂ ਨੇ ਪਹਿਲਾਂ ਵੀ ਭੇਜਦੇ ਰਹੇ ਨੇ ਜਾਂ ਪਹਿਲਾਂ ਵੀ ਆਉਂਦੇ ਰਹੇ ਆ, ਪਰ ਹੁਣ ਦੇਖਣਾ ਹੋਏਗਾ ਇਹਨੂੰ ਲੈ ਕੇ ਦੂਸਰੇ ਧਿਰ ਦੀ ਕੀ ਰਿਐਕਸ਼ਨ ਆਉਂਦਾ, ਤੇ ਨਾਲ ਦੀ ਨਾਲ ਜੇ ਫਰਜ਼ ਕਰੋ ਉਹਨਾਂ ਤਰਫੋਂ ਮਾਫ਼ੀ ਨਹੀਂ ਮੰਗੀ ਜਾਂਦੀ ਤਾਂ ਇਹ ਕੀ ਕਾਰਵਾਈ ਕਰਦੇ ਆ, ਇਹ ਵੀ ਦੇਖਣਾ ਦਿਲਚਸਪ ਹੋਏਗਾ। ਜੀ, ਅਗਲੀ ਜਿਹੜੀ ਜਸਪਾਲ ਜੀ ਗੱਲ ਕਰੀਏ, ਕਹਿੰਦੇ ਮਾਸਕ ਲਾ ਕੇ ਆਏ ਲੁਟੇਰਿਆਂ ਨੇ ਬੈਂਕ ਲੁੱਟ ਲਿਆ। ਦੇਖੋ, ਗੱਲ ਇਹ ਆ, ਬੜਾ ਅਜੀਬ ਜਿਹਾ ਗੱਲ ਹੁੰਦੀ ਆ ਕਈ ਵਾਰ ਰਾਜ ਕਰਨਵੀਰ ਜੀ। ਪਹਿਲਾਂ ਜਿਹੜਾ ਕਰੋਨਾ ਵਾਇਰਸ ਤੋਂ ਪਹਿਲਾਂ ਜਿੱਦਾਂ ਲੋਕ ਕੋਈ ਬੈਂਕ ਜਾਂਦਾ ਸੀ ਜਾਂ ਕੋਈ ਬਾਹਰ ਜਾਂਦਾ ਸੀ, ਤਾਂ ਉੱਥੇ ਕਹਿ ਦਿਓ ਬੈਂਕ ਵਾਲਾ ਗਾਰਡ ਜਿਹੜਾ ਬਾਹਰ ਖੜਾ ਹੁੰਦਾ ਸੀ, ਜਾਂ ਕੋਈ ਟ੍ਰੈਫਿਕ ਪੁਲਿਸ ਵਾਲੇ, ਉਹ ਆਖਦੇ ਸੀ ਕਿ ਭਾਈ ਮੂੰਹ ਦੇ ਉੱਤੇ ਜਿਹੜਾ ਰੁਮਾਲ ਬੰਨਿਆ ਜਾਂ ਮੂੰਹ ਦੇ ਉੱਤੇ ਕੋਈ ਚੀਜ਼ ਬੰਨੀ ਆ ਉਹ ਤੂੰ ਉਤਾਰ ਲੈ। ਹੁਣ ਸਗੋਂ ਦੀ ਉਲਟਾ ਹੁੰਦਾ, ਜੇ ਕੋਈ ਬੰਦਾ ਬੈਂਕ ਵੀ ਜਾਂਦਾ ਉਹਨੂੰ ਆਖ ਲਿਆ ਜਾਂਦਾ ਯਾਰ ਤੂੰ ਮੂੰਹ ਢੱਕ ਲਾ, ਜੇ ਕਿਸੇ ਦਾ ਨਹੀਂ ਢੱਕਿਆ ਹੁੰਦਾ।
ਤਾਂ ਹੁਣੇ ਦੇਖੋ ਗੱਲ ਇਹ ਕਿ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਤਾਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਮੋਹਾਲੀ ਦੇ 3 ਫੇਜ਼ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਆ, ਉੱਥੇ ਇਹ ਲੁਟੇਰੇ ਆਏ। ਇਹਨਾਂ ਨੇ ਆਪਣੇ ਮਾਸਕਾਂ ਦੇ ਨਾਲ ਮੂੰਹ ਢੱਕੇ ਹੋਏ ਸੀ ਤੇ ਇਹ ਜਿਹੜਾ ਬੰਦੂਕ ਦੀ ਨੋਕ ਦੇ ਉੱਤੇ 5.25 ਲੱਖ ਰੁਪਏ 4,80,000 ਰੁਪਏ ਲੁੱਟ ਕੇ ਆ ਉਹ ਫਰਾਰ ਹੋ ਗਏ ਆ। ਹਾਲਾਂਕਿ ਇਹ ਤੋਂ ਅੱਧਾ ਕੁ ਕਿਲੋਮੀਟਰ ਦੂਰ ਉੱਥੇ ਪੁਲਿਸ ਤੈਨਾਤ ਸੀਗੀ, ਉਹਨਾਂ ਨੂੰ ਵੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਮਿਲੀ ਨਹੀਂ। ਤਾਂ ਇਸ ਤਰ੍ਹਾਂ ਦੇ ਨਾਲ ਜਿਹੜਾ CCTV ਰਿਕਾਰਡਿੰਗ ਆ ਹੁਣ ਉਹਦੀ ਪੜਤਾਲ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਪੁਲਿਸ ਅਕਸਰੀ ਕਰਦੀ ਹੈ ਕਿ CCTV ਫੁਟੇਜ ਆ ਉਹ ਅਸੀਂ ਖੋਲਦੇ ਪਏ ਆ, ਉਸ ਤੋਂ ਬਾਅਦ ਅਸੀਂ ਬੰਦੇ ਟ੍ਰੇਸ ਕਰਾਂਗੇ, ਲੱਗੀ ਹੋਈ ਹੈ ਟੀਮ। ਤਾਂ ਉਸੇ ਤਰ੍ਹਾਂ ਦੇ ਨਾਲ ਫਿਲਹਾਲ ਜਿਹੜਾ ਪੁਲਿਸ ਦਾ ਉਹ ਬਿਆਨ ਜੇ ਆ ਉਹ ਆਉਂਦੇ ਪਏ ਆ। ਪਰ ਕੁੱਲ ਮਿਲਾ ਕੇ ਇੱਕ ਵਾਰ ਆ ਜਿਹੜਾ ਉਹ ਇਹ ਜਿਹੜੀ ਵਾਰਦਾਤ ਆ ਉਹ ਵਾਪਰੀ ਆ, ਜਿਹਦੇ ਨਾਲ ਆਸੇ ਪਾਸੇ ਜਾਂ ਕਹੀਏ ਕਿ ਹੋਰ ਲੋਕ ਆ ਉਹ ਵੀ ਥੋੜਾ ਜਿਹਾ ਸਹਿਮੇ ਨੇ। ਨਾਲ ਦੀ ਨਾਲ ਇਹ ਚੀਜ਼ ਆ ਕਿ ਜੇ ਇਸ ਵੇਲੇ ਜਿਸ ਤਰ੍ਹਾਂ ਨਾਲ ਜਿਹੜਾ ਪੁਲਿਸ ਦੀ ਨਾਕੇਬੰਦੀ ਵੀ ਪਹਿਲਾਂ ਦੇ ਕੰਪੈਰੇਟਿਵ ਜ਼ਿਆਦਾ, ਉਸ ਵੇਲੇ ਇਸ ਤਰ੍ਹਾਂ ਦੀ ਵਾਰਦਾਤ ਹੁੰਦੀ ਆ ਜਾਂ ਉਸ ਵੇਲੇ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਤੇ ਕਿਤੇ ਨਾ ਕਿਤੇ ਪੁਲਿਸ ਦੇ ਉੱਤੇ ਸਵਾਲ ਖੜੇ ਹੁੰਦੇ ਆ। ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਮੋਹਾਲੀ ਹੈ, ਮੋਹਾਲੀ ਵਰਗੇ ਬਿਲਕੁਲ ਚੰਡੀਗੜ੍ਹ ਦੇ ਨਾਲ ਆ ਵੱਡੇ ਜ਼ਿਲ੍ਹੇ 'ਚ ਇਸ ਤਰ੍ਹਾਂ ਦੀ ਵਾਰਦਾਤ ਹੁੰਦੀ ਹੈ ਵੱਡੇ ਸ਼ਹਿਰ 'ਚ, ਤਾਂ ਉੱਥੇ ਹੋਰ ਵੀ ਸਵਾਲ ਖੜੇ ਹੋ ਜਾਂਦੇ ਕਿ ਇੱਕ ਪਾਸੇ ਜਿਹੜੇ ਪੁਲਿਸ ਅਧਿਕਾਰੀ ਆ ਉਹ ਦਾਅਵੇ ਕਰਦੇ ਆ ਕਿ ਜਾਂ ਆਮ ਲੋਕਾਂ ਨੇ ਚਲਾਨ ਕੱਟੇ ਜਾਂਦੇ ਆ, ਕੋਈ ਮਾਸਕ ਨਹੀਂ ਲਾਇਆ ਕਿਸੇ ਨੇ, ਜਾਂ ਕੋਈ ਜਿਹੜਾ ਬੰਦਾ ਕੋਈ ਹੋਰ ਗਲਤੀ ਕਰਦਾ ਪਿਆ, ਛੋਟੇ ਲੋਕ ਨੇ ਉਹਨਾਂ ਨੂੰ ਚਲਾਨ ਵੱਡੀ ਗਿਣਤੀ ਦੇ ਵਿੱਚ ਜਾਂ ਮੋਟੇ ਪੈਸੇ ਉਹਨਾਂ ਤੋਂ ਵਸੂਲੇ ਜਾ ਰਹੇ ਆ। ਦੂਸਰੇ ਪਾਸੇ ਇਸ ਤਰ੍ਹਾਂ ਦੀ ਵਾਰਦਾਤ ਦੇ ਉੱਤੇ ਜਿਹੜਾ ਉਹ ਪੁਲਿਸ ਦੇਰੀ ਨਾਲ ਪਹੁੰਚਦੀ ਹੈ ਜਾਂ ਪੁਲਿਸ ਨੂੰ ਪਤਾ ਨਹੀਂ ਲੱਗਦਾ, ਤਾਂ ਇਹ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਆ। ਜੀ ਜੀ ਤੇ ਬਹੁਤ ਬਹੁਤ ਜਸਪਾਲ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਤੇ ਸਰੋਤਿਓ ਉੱਥੇ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।